ਪੰਜਾਬੀ ਰੇਡੀਓ USA ਸੁਣ ਰਹੇ ਸਾਡੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਅਪਡੇਟ ਕੈਲੀਫੋਰਨੀਆ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 21 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਹਨਾਂ ਦੇ ਕੋਲੋਂ ਇਸ ਮੌਕੇ ਤੁਸੀਂ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਕਰਵਾ ਸਕਦੇ ਹੋ। ਮੈਡੀਕੇਅਰ ਦੇ ਲਈ ਅਪਲਾਈ ਕਰਨਾ, ਚੇਂਜਸ ਕਰਵਾਉਣੇ, ਉਸ ਦੇ ਲਈ ਵੀ ਇਹਨਾਂ ਦੇ ਨਾਲ ਸੰਪਰਕ ਕਰੋ। ਇਸ ਦੇ ਨਾਲ ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਲਈ ਕਾਲ 408-272-2500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਹਰਿੰਦਰਪ੍ਰੀਤ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕਰਤੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਮਨਜੀਤ ਸਿੰਘ AB ਟਰੱਕ ਡਰਾਈਵਿੰਗ ਸਕੂਲ ਸੈਨ ਹੋਜ਼ੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਜੀ ਰਾਜਕਨਵੀਰ ਸਿੰਘ। ਸੋ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਆਪਾਂ ਪਹਿਲਾਂ ਵੀ ਰਿਪੋਰਟ ਕਰ ਚੁੱਕੇ ਹਾਂ, ਚੈਕ ਰਿਪਬਲਿਕ ਦੇ ਵਿੱਚ ਪ੍ਰਾਗ ਦੇ ਵਿੱਚ ਇੱਕ ਯੂਨੀਵਰਸਿਟੀ ਦੇ ਵਿੱਚ ਸ਼ੂਟਿੰਗ ਹੋਈ, ਜਿਹਦੇ ਨਾਲ ਹੁਣ ਤੱਕ 15 ਲੋਕਾਂ ਦੀ ਮੌਤ ਜਿਹੜੀ ਆ ਕਨਫਰਮ ਹੋ ਚੁੱਕੀ ਆ। 20 ਤੋਂ ਵੱਧ ਜਾਣੇ ਜਿਹੜੇ ਆ ਫੱਟੜ ਹੋਏ ਹੈਗੇ ਆ। ਕਹਿੰਦੇ ਫਿਲਾਸਫੀ ਦੀ ਡਿਪਾਰਟਮੈਂਟ ਜੋ ਚਾਰਲਸ ਯੂਨੀਵਰਸਿਟੀ ਪ੍ਰਾਗ ਦੇ ਵਿੱਚ ਹੈਗੀ ਆ, ਸਟੂਡੈਂਟ ਹੀ ਸ਼ੂਟਰ ਸੀ। ਉਸਨੇ ਇਸ ਬਿਲਡਿੰਗ ਦੇ ਵਿੱਚ ਜਾ ਕੇ ਅੰਨ੍ਹੇਵਾਹ ਜਿਹੜੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪ੍ਰਾਗ ਦੀ ਪੁਲਿਸ ਦੇ ਚੀਫ ਮਾਰਟਨ ਬੈਂਡਰਾਸਕ ਇਹ ਉਹਨਾਂ ਨੇ ਦੱਸਿਆ ਹੈਗਾ। ਗਨਮੈਨ ਦੀ ਵੀ ਮੌਤ ਹੋ ਗਈ ਆ। ਹਜੇ ਤੱਕ ਉਹਦਾ ਜਿਹੜਾ ਨਾਂ ਆ ਉਹ ਡਿਸਕਲੋਜ਼ ਨਹੀਂ ਕੀਤਾ ਗਿਆ ਹੈਗਾ, ਤੇ ਜੋ ਵਿਕਟਮਸ ਆ ਉਹਨਾਂ ਦੀ ਵੀ ਜਿਹੜੀ ਆ ਹਜੇ ਤੱਕ ਇਨਫੋਰਮੇਸ਼ਨ ਨਹੀਂ ਦਿੱਤੀ ਗਈ। ਤੇ ਪਤਾ ਚੱਲ ਰਿਹਾ ਆ ਵੀ ਮੋਟਿਵ ਜਿਹੜਾ ਆ ਕੀ ਸੀ ਇਸ ਸ਼ੂਟਿੰਗ ਦੇ ਪਿੱਛੇ, ਉਸ ਦੀ ਜੋ ਆ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ। ਕਹਿੰਦੇ ਵੀ ਗਨਮੈਨ ਨੇ ਆਪਣੇ ਫਾਦਰ ਨੂੰ ਵੀ ਪਿਛਲੇ ਵੀਰਵਾਰ ਮਾਰ ਦਿੱਤਾ ਸੀ, ਜਿਹੜਾ ਉੱਥੇ ਦਾ ਉਹਦਾ ਹੋਮ ਟਾਊਨ ਆ ਹੌਸਟਾਊਨ ਕਰਕੇ ਵੈਸਟ ਆਫ ਪ੍ਰਾਗ ਦੇ ਵਿੱਚ ਹੈਗਾ ਜੀ। ਸੋ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਆ ਇੱਥੇ ਵਾਪਰੀ ਆ। ਤਸਵੀਰਾਂ ਆਈਆਂ ਜਿਸ ਦੇ ਵਿੱਚ ਨਿਆਣੇ ਬਾਲਕਨੀ ਤੋਂ ਲਟਕਦੇ ਹੋਏ ਜਿਹੜੇ ਉਹ ਨਜ਼ਰ ਆਏ, ਉੱਥੇ ਲੁਕੇ ਹੋਏ ਨਜ਼ਰ ਆਏ। ਜਿਹੜੀ ਮਾੜੀ ਮੋਟੀ ਬੰਨ ਹੁੰਦੀ ਉਹਦੇ ਉੱਤੇ ਲੁਕ ਰਹੇ ਸੀਗੇ। ਸੋ ਕਾਫੀ ਖੌਫਨਾਕ ਮੰਜ਼ਰ ਜਿਹੜਾ ਆ ਉੱਥੇ ਬਣਿਆ ਰਿਹਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਕੈਲੀਫੋਰਨੀਆ ਵਿੱਚ ਕਾਫੀ ਜ਼ਿਆਦਾ ਮੀਂਹ ਪਿਆ ਆ। ਕੱਲ੍ਹ ਜਿਹੜਾ ਉਹ ਖਾਸ ਕਰਕੇ, ਅੱਜ ਵੀ ਕਈ ਜਿਹੜੇ ਤੱਟਵਰਤੀ ਇਲਾਕੇ ਸੀਗੇ LA ਸਾਈਡ, ਉੱਧਰ ਵੀ ਕਾਫੀ ਮੀਂਹ ਪਿਆ। ਕਹਿੰਦੇ ਵੀ ਇਸ ਮੀਂਹ ਦੇ ਨਾਲ ਕਈ ਥਾਵਾਂ ਦੇ ਉੱਤੇ ਫਲੱਡਿੰਗ ਜਿਹੜੀ ਉਹ ਵਾਪਰੀ ਆ। ਹੌਲੀਡੇ ਦਾ ਵੀਕਐਂਡ ਆ ਰਿਹਾ ਹੈ, ਅਗਲੇ ਵੀਕ ਦੇ ਵਿੱਚ ਕ੍ਰਿਸਮਸ ਆਉਣੀ ਆ, ਨਿਆਣਿਆਂ ਨੂੰ ਵੀ ਛੁੱਟੀਆਂ ਹੋ ਰਹੀਆਂ ਆ, ਤੇ ਕਈਆਂ ਨੇ ਛੁੱਟੀਆਂ ਦੇ ਇੱਧਰ ਉੱਧਰ ਘੁੰਮਣ ਫਿਰਨ ਵੀ ਜਿਹੜਾ ਉਹ ਜਾਣਾ ਸੀ। ਕਈ ਇਲਾਕਿਆਂ ਵਿੱਚ 10 ਇੰਚ ਤੱਕ ਰੇਨ ਜਿਹੜੀ ਉਹ ਪਈ ਆ, ਮੀਂਹ ਪਿਆ। ਇਹਦੇ ਨਾਲ ਕਹਿੰਦੇ ਵੀ ਕਾਫੀ ਜ਼ਿਆਦਾ ਟਰੈਵਲ ਡਿਲੇਜ਼ ਤੇ ਕਈ ਰੋਡ ਜਿਹੜੀਆਂ ਉਹ ਬੰਦ ਹੋਈਆਂ ਨੇ। ਜਿੱਥੇ ਵੀ ਪਾਣੀ ਖੜਾ ਹੋਵੇ ਭਾਈ, ਉੱਥੇ ਜਿਹੜਾ ਬਚ ਕੇ ਜਾਇਆ ਜਾਵੇ। LA, ਸੈਨ ਡਿਏਗੋ, ਸੈਨ ਲੁਈਸ ਓਬਿਸਪੋ, ਸੈਂਟਾ ਬਾਰਬਰਾ, ਇਹਨਾਂ ਇਲਾਕਿਆਂ ਦੇ ਵਿੱਚ ਫਲੱਡ ਰਿਸਕ ਨੂੰ ਹੋਰ ਵੀ ਜ਼ਿਆਦਾ ਵਧਾ ਦਿੱਤਾ ਗਿਆ ਸੀ। ਸੈਂਟਾ ਬਾਰਬਰਾ, ਵੈਂਚੁਰਾ ਕਾਊਂਟੀ ਕਹਿੰਦੇ ਵੀ ਬੁਲਜ਼ ਆਈ ਸੀਗਾ, ਜਿੱਥੇ ਸਭ ਤੋਂ ਜ਼ਿਆਦਾ ਮੀਂਹ ਪਿਆ ਆ ਤੇ ਕਾਫੀ ਜ਼ਿਆਦਾ ਫਲੱਡਿੰਗ ਆ ਉਹ ਰਿਪੋਰਟ
ਹੋਈ ਆ। ਨੈਸ਼ਨਲ ਵੈਦਰ ਸਰਵਿਸ ਨੇ ਹੁਣ ਤੱਕ ਦੀ ਇਹਨਾਂ ਕਾਉਂਟੀਜ਼ ਦੇ ਲਈ ਦੂਜੀ ਸਭ ਤੋਂ ਹਾਈਐਸਟ ਫਲੱਡ ਥ੍ਰੈਟ ਆ ਉਹ ਐਲਾਨਿਆ ਹੈਗਾ ਆ। ਕੱਲ੍ਹ ਨੂੰ ਵੀ ਸਵੇਰ ਨੂੰ ਵੀ ਕਈ ਥਾਵਾਂ ਦੇ ਉੱਤੇ LA ਦੇ ਇਲਾਕੇ ਦੇ ਵਿੱਚ, ਉਸ ਦੇ ਹੋਰ ਸਦਰਨ ਇਲਾਕਿਆਂ ਦੇ ਵਿੱਚ ਕਾਫੀ ਜ਼ਿਆਦਾ ਹੋਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਿਹੜੀ ਉਹ ਜਾ ਰਹੀ ਆ। ਫਲੈਸ਼ ਫਲੱਡਿੰਗ ਤੇ ਐਨ ਪੈਣੀ, ਗੜੇ ਪੈਣੇ ਤੇ ਥੰਡਰ ਸਟਾਰਮਸ ਦੀ ਸੰਭਾਵਨਾ ਵੀ ਕੱਲ੍ਹ ਦੱਸੀ ਗਈ ਆ। ਜੀ। ਤੇ ਵੈਂਚਰਾ ਕਾਉਂਟੀ 'ਚ ਜਿਸ ਤਰ੍ਹਾਂ ਤੁਸੀਂ ਦੱਸਿਆ ਆ, ਕੱਲ ਰਾਤੀ ਤੇ ਅੱਜ ਸਵੇਰੇ ਫਲੱਡਿੰਗ ਵੀ ਬਹੁਤ ਸਾਰੇ ਏਰੀਆਜ਼ ਦੇ ਵਿੱਚ ਆਈ ਆ। ਕਹਿੰਦੇ ਵੀ ਪੋਰਟ ਹਿਨੇਮੀ ਕਰਕੇ ਜੋ ਏਰੀਆ ਆ, ਉੱਥੇ ਫਲੱਡਿੰਗ ਹੋਈ ਆ। ਜੋ ਵੀਡੀਓਜ਼ ਆ ਰਹੀਆਂ, ਕਾਫੀ ਲੋਕਾਂ ਦੇ ਘਰਾਂ ਦੇ ਵਿੱਚ ਵੀ ਜੋ ਪਾਣੀ ਆ ਉਹ ਵੜ ਗਿਆ। ਸੋ ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਕਿ ਫਲੱਡਿੰਗ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ। ਸੋ ਕ੍ਰਿਸਮਸ ਈਵ ਦੇ ਉੱਤੇ ਇਹ ਜੋ ਆ ਫਲੱਡਿੰਗ ਤੇ ਮੀਂਹ ਬਹੁਤ ਜ਼ਿਆਦਾ ਆਇਆ। ਸਦਰਨ ਕੈਲੀਫੋਰਨੀਆ 'ਚ ਹੀ ਇੱਕ ਹੋਰ ਟਾਊਨ ਹੈਗਾ ਔਕਸਨਰਡ। ਜੀ। ਔਕਸਨਰਡ ਦੇ ਵਿੱਚ ਕਹਿੰਦੇ 1 ਘੰਟੇ ਦੇ ਵਿੱਚ ਜਿਹੜਾ ਆ 4 ਇੰਚ ਤੱਕ ਜਿਹੜਾ ਮੀਂਹ ਪਿਆ ਹੈਗਾ। ਵਾਓ। ਪੂਰੇ ਮਹੀਨੇ ਦਾ ਮੀਂਹ ਉਹਨਾਂ ਦਾ 1 ਘੰਟੇ ਦੇ ਵਿੱਚ ਹੀ ਜਿਹੜਾ ਪੈ ਗਿਆ, ਜਿਹਦੇ ਨਾਲ ਨੈਸ਼ਨਲ ਵੈਦਰ ਸਰਵਿਸ ਨੂੰ ਫਲੱਡਿੰਗ ਦੀ ਜਿਹੜੀ ਵਾਰਨਿੰਗ ਆ ਉਹ ਇਸ਼ੂ ਕਰਨੀ ਪਈ। ਉੱਥੇ ਜਿਹੜੀਆਂ ਹਵਾਵਾਂ ਵੀ ਸੀਗੀਆਂ ਬਹੁਤ ਤੇਜ਼ ਸੀਆਂ, 40 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ। ਬਹੁਤ ਸਾਰੇ ਸਦਰਨ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਨੇ ਜਿਹੜੀਆਂ ਫੋਟੋਆਂ ਸ਼ੇਅਰ ਕੀਤੀਆਂ, ਕਿਸ ਤਰ੍ਹਾਂ ਜਿਹੜੀ ਉਹਨਾਂ ਦੇ ਏਰੀਏ ਦੇ ਵਿੱਚ ਪਾਣੀ ਕਰਕੇ ਜੋ ਆ ਵਾਟਰ ਕਲੌਗ ਸਾਰੇ ਪਾਸੇ ਹੋਇਆ ਸੀ ਤੇ ਕਾਫੀ ਜ਼ਿਆਦਾ ਜਿਹੜੀ ਆ ਫਲੱਡਿੰਗ ਈਵਨ ਹਾਈਵੇਜ਼ ਜਿਹੜੇ ਲੋਕਲ ਜਾਂਦੇ ਹੈਗੇ ਵਿੱਚ ਦੀ, ਉਹਨਾਂ ਦੇ ਉੱਤੇ ਵੀ ਹੋਈ ਸੀ। ਸੋ ਔਕਸਨਰਡ ਦੇ ਵਿੱਚ 3.58 ਇੰਚ 1 ਘੰਟੇ ਦੇ ਵਿੱਚ ਜਿਹੜਾ ਮੀਂਹ ਪਿਆ ਹੈਗਾ। ਜੀ, ਨੌਰਦਰਨ ਕੈਲੀਫੋਰਨੀਆ ਦੇ ਵਿੱਚ ਹੁਣ ਕਹਿੰਦੇ ਵੀ ਆਉਣ ਵਾਲੇ ਕੁਛ ਦਿਨਾਂ ਦੇ ਲਈ ਥੋੜ੍ਹਾ ਡਰਾਈ ਵੈਦਰ ਰਹੂਗਾ, ਮੀਂਹ ਤੋਂ ਥੋੜ੍ਹਾ ਆਰਾਮ ਮਿਲ ਸਕਦਾ ਹੈ, ਪਰ ਸਦਰਨ ਕੈਲੀਫੋਰਨੀਆ ਦੇ ਵਿੱਚ ਅਜੇ ਵੀ ਮੀਂਹ ਦੀਆਂ ਸੰਭਾਵਨਾਵਾਂ ਜਿਹੜੀਆਂ ਆ ਉਹ ਹੋਰ ਬਣੀਆਂ ਪਈਆਂ ਨੇ। ਅਗਲੀ ਹਰਜੀਤ ਸਿੰਘ ਦੀ ਗੱਲ ਕਰੀਏ, ਇੱਕ ਫੈਡਰਲ ਜੱਜ ਦੇ ਦੁਆਰਾ ਕੈਲੀਫੋਰਨੀਆ ਦੇ ਉਸ ਲਾਅ ਨੂੰ ਬਲੌਕ ਕਰ ਦਿੱਤਾ ਗਿਆ ਆ, ਜਿਸ ਲਾਅ ਦੇ ਤਹਿਤ ਫਾਇਰ ਆਰਮਸ ਨੂੰ ਕੈਰੀ ਕਰਨਾ ਪਬਲਿਕ ਪਲੇਸਿਸ ਦੇ ਉੱਤੇ ਉਸ ਨੂੰ ਬੈਨ ਕਰ ਦਿੱਤਾ ਗਿਆ ਸੀਗਾ। ਸੋ ਹੁਣ ਉਸ ਲਾਅ ਨੂੰ ਬੈਨ ਕਰਨ ਵਾਲੇ ਲਾਅ ਨੂੰ ਜਿਹੜਾ ਉਹ ਬਲੌਕ ਕੀਤਾ ਆ ਇੱਕ ਫੈਡਰਲ ਜੱਜ ਨੇ। ਇਸ ਲਾਅ ਨੂੰ ਸਾਈਨ ਕੀਤਾ ਸੀ ਗਵਰਨਰ ਨਿਊਸਮ ਹੋਣਾ ਨੇ ਸਤੰਬਰ ਦੇ ਮਹੀਨੇ ਦੇ ਵਿੱਚ, ਤੇ 1 ਜਨਵਰੀ ਤੋਂ ਇਹ ਲਾਗੂ ਹੋਣ ਜਾ ਰਿਹਾ ਸੀ। ਇਸ ਲਾਅ ਦੇ ਤਹਿਤ 26 ਅਜਿਹੀ ਥਾਵਾਂ ਸੀਗੀਆਂ ਜਿਨ੍ਹਾਂ ਵਿੱਚ ਪਬਲਿਕ ਪਾਰਕ, ਪਲੇਗਰਾਊਂਡ, ਚਰਚ, ਬੈਂਕ ਤੇ ਜ਼ੂ ਆਉਂਦੇ ਸੀ, ਜਿਹਦੇ ਵਿੱਚ ਤੁਸੀਂ ਕੰਸੀਲਡ ਕੈਰੀ ਗਨਸ ਜਿਹੜੀਆਂ ਆ ਉਹ ਨਹੀਂ ਸੀ ਕਰ ਸਕਦੇ। ਇਹ ਬੈਨ ਅਪਲਾਈ ਹੋਣਾ ਸੀਗਾ ਵੀ ਚਾਹੇ ਤੁਹਾਡੇ ਕੋਲ ਪਰਮਿਟ ਹੈਗਾ ਆ ਕੰਸੀਲ ਕੈਰੀ ਵੈਪਨ ਦਾ ਜਾਂ ਨਹੀਂ, ਤਾਂ ਵੀ ਇਹ ਤੁਹਾਡੇ ਉੱਤੇ ਬੈਨ ਲੱਗਣਾ ਸੀਗਾ। ਪਰ ਇਸ ਦੇ ਉਲਟ ਜਿਹੜੇ ਗਨ ਓਨਰਸ ਆ ਜਾਂ ਗਨ ਰਾਈਟਸ ਵਾਲੇ ਆ, ਉਹਨਾਂ ਨੇ ਕਾਨੂੰਨ ਦਾ ਬੂਹਾ ਖੜਖੜਾਇਆ ਸੀ। ਤੇ ਅੱਜ ਜਿਹੜੇ ਡਿਸਟ੍ਰਿਕਟ ਜੱਜ US ਦੇ ਡਿਸਟ੍ਰਿਕਟ ਜੱਜ ਕਾਰਮਿਕ ਕਾਰਨੀ, ਉਹਨਾਂ ਨੇ ਪ੍ਰੀਲਿਮਿਨਰੀ ਇੰਜੰਕਸ਼ਨ ਇਸ ਲਾਅ ਨੂੰ ਬਲੌਕ ਕਰਨ ਦੇ ਲਈ ਦਿੱਤੀ ਹੈ। ਉਹਨਾਂ ਨੇ ਕਿਹਾ ਵੀ ਇਹ ਸੈਕੰਡ ਅਮੈਂਡਮੈਂਟ ਦੇ ਬੇਸਿਕਲੀ ਉਲਟਾ ਤੇ ਇਨਫੈਕਟ ਸੁਪਰੀਮ ਕੋਰਟ ਦੇ ਫੈਸਲੇ ਨੂੰ ਵੀ ਓਪਨਲੀ ਡਿਫਾਈ ਕਰ ਰਿਹਾ ਹੈ, ਉਸ ਦੇ ਉਲਟ ਜਿਹੜਾ ਉਹ ਜਾ ਰਿਹਾ ਹੈ। ਸੋ ਕੋਰਟ ਕੇਸ ਇਸ ਲਾਅ ਦੇ ਆਉਣ ਦੇ ਨਾਲ ਕਹਿੰਦੇ ਵੀ ਜਿੰਨੀ ਦੇਰ ਤੱਕ ਇਹ ਪੂਰਾ ਕੇਸ ਆ ਉਹ ਹੱਲ ਨਹੀਂ ਹੋ ਜਾਂਦਾ, ਫੈਸਲਾ ਨਹੀਂ ਆ ਜਾਂਦਾ, ਉਨੀ ਦੇਰ ਤੱਕ ਇਹ ਲਾਅ ਜਿਹੜਾ ਆ ਉਹ ਬਲੌਕ ਰਹੇਗਾ। ਸੋ ਗਨ ਰਾਈਟ ਗਰੁੱਪਸ ਆ, ਉਹਨਾਂ ਨੇ ਇੱਕ ਵਾਰੀ ਫੇਰ ਇਸ ਨੂੰ ਅਨਕਨਸਟੀਟਿਊਸ਼ਨਲ ਦਿਖਾਉਣ ਦੇ ਵੱਲ ਨੂੰ ਜਿਹੜੀ ਆ ਉਹ ਪ੍ਰੂਵ ਕਰਨ ਦੇ ਵਿੱਚ ਸਕਸੈਸ ਉਹਨਾਂ ਨੂੰ ਹੋਈ ਆ, ਉਹ ਕਾਮਯਾਬ ਜਿਹੜੇ ਹੋ ਰਹੇ ਆ, ਤੇ ਉਹ ਚਾਹ ਰਹੇ ਆ ਵੀ ਇਸ ਨੂੰ ਪਰਮਾਨੈਂਟਲੀ ਓਵਰਟਰਨ ਕਰ ਦਿੱਤਾ ਜਾਵੇ। ਇਸ ਦੇ ਉੱਤੇ ਜਿਹੜੇ ਗਵਰਨਰ ਨਿਊਸਮ ਹੋਣਾ ਨੇ ਇਹ ਟਿੱਪਣੀ ਦਿੱਤੀ ਸੀਗੀ ਵੀ ਇਹ ਕਾਮਨ ਸੈਂਸ ਲਾਅ ਸੀਗਾ, ਤੇ ਇਸ ਦੇ ਉਲਟ ਆਏ ਡਿਸੀਜਨ ਦੇ ਉੱਤੇ ਉਹਨਾਂ ਨੂੰ ਅਫਸੋਸ ਹੈਗਾ ਆ। ਸਟੇਟ ਅਟਾਰਨੀ ਜਨਰਲ ਰੌਬ ਬੌਂਟਾ, ਉਹਨਾਂ ਦੇ ਆਫਿਸ ਨੇ ਕਿਹਾ ਵੀ ਉਹ ਇਸ ਫੈਸਲੇ ਦੇ ਉਲਟ ਅਪੀਲ ਇਸ ਤੋਂ ਉਤਲੀ ਅਦਾਲਤ ਵਿੱਚ ਜਿਹੜੇ ਉਹ ਪਾਉਣਗੇ। ਨਿਊਸਮ ਹੋਣਾ ਨੇ ਕਿਹਾ ਵੀ ਉਹ ਹੋਰ ਵੀ ਜ਼ਿਆਦਾ ਸਟ੍ਰਿਕਟਰ ਗਨ ਮੈਜਰਸ ਦੇ ਲਈ ਹਮੇਸ਼ਾ ਪੁਸ਼ ਕਰਦੇ ਰਹਿਣਗੇ। ਜੀ, ਅਗਲੀ ਖਬਰ ਓਕਲੇ ਤੋਂ ਆ ਰਹੀ ਹੈ। ਕੈਲੀਫੋਰਨੀਆ ਦਾ ਸ਼ਹਿਰ ਜੋ ਨਾਰਦਰਨ ਕੈਲੀਫੋਰਨੀਆ ਦਾ ਓਕਲੇ ਆ, ਉੱਥੇ ਕਹਿੰਦੇ ਵੀ ਇੱਕ ਪੀਜ਼ਾ ਡਿਲੀਵਰੀ ਵਾਲਾ ਬੰਦਾ ਡੋਮੀਨੋਜ਼ ਪੀਜ਼ਾ ਤੋਂ ਲੈ ਕੇ ਡਿਲੀਵਰ ਕਰਨ ਗਿਆ ਸੀ ਤੇ ਆਪਣੀ ਕਾਰ ਦੇ ਵਿੱਚ ਬੈਠਾ ਸੀ ਜਦੋਂ ਉਸ ਨੂੰ ਉੱਥੇ ਗੋਲੀਆਂ ਮਾਰ ਕੇ ਮਾਰ ਦਿੱਤਾ। ਇਹ 1400 ਬਲਾਕ ਆਫ ਰਦਰਫੋਰਡ ਲੇਨ ਉੱਥੇ ਕੱਲ ਸ਼ਾਮੀ 5 ਵਜੇ
ਵਾਪਰਿਆ ਤੇ ਪੁਲਿਸ ਨੇ ਇਹ ਕਿਹਾ ਵੀ ਮਲਟੀਪਲ ਟਾਈਮਸ ਉਸ ਨੂੰ ਗੋਲੀਆਂ ਜਿਹੜੀਆਂ ਮਾਰੀਆਂ ਗਈਆਂ ਹੈਗੀਆਂ। ਸਸਪੈਕਟ ਦੀ ਜਿਹੜੀ ਡਿਸਕ੍ਰਿਪਸ਼ਨ ਤੇ ਵਹੀਕਲ ਦੀ ਜਿਹੜੀ ਡਿਸਕ੍ਰਿਪਸ਼ਨ ਆ ਉਹ ਪੁਲਿਸ ਨੇ ਹਜੇ ਤੱਕ ਰਿਲੀਜ਼ ਨਹੀਂ ਕੀਤੀ। ਓਕਲੇ ਦੇ ਵਿੰਟੇਜ ਪਾਰਕਵੇ ਨੇਬਰਹੁੱਡ ਆ ਜੋ ਕਿ ਐਲੀਮੈਂਟਰੀ ਸਕੂਲ ਦੇ ਲਾਗੇ ਆ, ਤੇ ਡੋਮੀਨੋਜ਼ ਵੀ ਉਹਦੇ ਲਾਗੇ ਹੀ ਹੈਗਾ, ਉੱਥੇ ਇਹ ਸਾਰੀ ਘਟਨਾ ਜਿਹੜੀ ਆ ਵਾਪਰੀ ਹੈਗੀ। ਜੀ ਕੋਲੋਰਾਡੋ ਦੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਟਰੰਪ ਹੁਣਾਂ ਨੂੰ ਕੋਲੋਰਾਡੋ ਦੇ ਵਿੱਚ ਬੈਲਟ ਦੇ ਉੱਤੇ ਆਉਣ ਦੇ ਲਈ ਅਯੋਗ ਕਰਾਰ ਦਿੱਤਾ ਸੀ। ਹੁਣ ਉਸ ਤੋਂ ਬਾਅਦ ਦੇ ਵਿੱਚ ਕੋਲੋਰਾਡੋ ਦੇ ਸੁਪਰੀਮ ਕੋਰਟ ਦੇ ਜਸਟਿਸਿਸ ਦੇ ਦੁਆਰਾ ਇਹ ਦੱਸਿਆ ਜਾ ਰਿਹਾ ਵੀ ਉਹਨਾਂ ਨੂੰ ਬਹੁਤ ਸਾਰੀਆਂ ਮੌਤ ਦੀਆਂ ਧਮਕੀਆਂ ਜਿਹੜੀਆਂ ਆ ਉਹ ਆ ਰਹੀਆਂ। ਇੱਥੋਂ ਤੱਕ ਕਿ ਜਿਹੜੇ ਉਹਨਾਂ ਦੇ ਪ੍ਰੋਸੀਕਿਊਟਰ ਜਿਨ੍ਹਾਂ ਨੇ ਇਹ ਕੇਸ ਲੜਿਆ ਸੀਗਾ ਵੀ ਟਰੰਪ ਹੁਣਾਂ ਨੂੰ ਬੈਲਟ ਦੇ ਉੱਤੇ ਨਾ ਹੋਵੇ, ਉਹਨਾਂ ਨੇ ਕਿਹਾ ਵੀ ਮੈਨੂੰ ਕਈ ਮਹੀਨਿਆਂ ਤੋਂ ਇੱਦਾਂ ਦੀਆਂ ਮੌਤ ਦੀਆਂ ਧਮਕੀਆਂ ਤੇ ਹੋਰ ਕਈ ਕੁਛ ਜਿਹੜਾ ਆ ਉਹ ਸੁਣਨ ਨੂੰ ਮਿਲ ਰਿਹਾ ਹੈ। ਰਿਪੋਰਟ ਜਿਹੜੀ ਉਹ ਦੱਸਦੀ ਹੈ ਵੀ ਕਹਿੰਦੇ ਸਿਗਨੀਫੀਕੈਂਟ ਵਾਇਲੈਂਟ ਰੈਟੋਰਿਕ ਇਹਨਾਂ ਜਸਟਿਸਿਸ ਦੇ ਉਲਟ ਜਿਨ੍ਹਾਂ ਨੇ ਟਰੰਪ ਉਹਨਾਂ ਨੂੰ ਯੋਗ ਕਰਾਰ ਦੇਣ ਦੇ ਹੱਕ ਦੇ ਵਿੱਚ ਵੋਟ ਪਾਈ ਸੀ, ਉਹਨਾਂ ਨੂੰ ਉਸ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ। ਸੋ ਇਹ ਜਿਹੜੀ ਰਿਪੋਰਟ ਆ ਐਡਵਾਂਸ ਡੈਮੋਕ੍ਰੇਸੀ ਇੱਕ ਕਹਿੰਦੇ ਵੀ ਜਿਹੜੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਉਹਨਾਂ ਦੁਆਰਾ ਜਿਹੜੀ ਆ ਉਹ ਸ਼ੇਅਰ ਕੀਤੀ ਗਈ ਆ। NBC ਨਿਊਜ਼ ਇਸ ਨੂੰ ਰਿਪੋਰਟ ਕਰ ਰਿਹਾ ਸੀ। ਕਹਿੰਦੇ ਵੀ ਕਈ ਜਿਹੜੀਆਂ ਫ੍ਰਿੰਜ ਵੈਬਸਾਈਟ ਦੇ ਉੱਤੇ ਅਜਿਹੀਆਂ ਪੋਸਟ ਵੀ ਸੀਗੀਆਂ ਵੀ ਜੱਜਾਂ ਦੇ ਜਿਹੜੇ ਸਿਰ ਆ ਉਹਨਾਂ ਨੂੰ ਕਲਮ ਜਿਹੜਾ ਆ ਉਹ ਕਰ ਦੇਣਾ ਚਾਹੀਦਾ ਹੈਗਾ ਆ। ਸੋ ਇਹ ਕਹਿੰਦੇ ਵੀ ਇਸ ਤਰੀਕੇ ਦਾ ਜਿਹੜਾ ਵਾਇਲੈਂਟ ਰੈਟੋਰਿਕ ਆ ਰਿਹਾ ਆ ਇਹ ਬਹੁਤ ਹੀ ਕਹਿ ਲਓ ਵੀ ਚਿੰਤਾਜਨਕ ਆ ਤੇ ਸੋਸ਼ਲ ਮੀਡੀਆ ਐਂਟੀਟੀਜ਼ ਦੇ ਉੱਤੇ ਜਿਹੜਾ ਸਾਰਾ ਕੁਝ ਹੋਣਾ ਇੱਕ ਖਤਰਨਾਕ ਸਥਿਤੀ ਨੂੰ ਅੰਜਾਮ ਜਿਹੜਾ ਉਹ ਇਵੈਂਚੁਅਲੀ ਦੇ ਸਕਦਾ ਹੈਗਾ। ਸੋ ਹੁਣ ਦੇਖੋ ਕੀ ਹੁੰਦਾ ਆ। ਪਰ ਟਰੰਪ ਹੁਣਾਂ ਦੇ ਉੱਤੇ ਆਲਰੇਡੀ ਜਿਹੜੇ ਕਈ ਕੇਸਿਸ ਜਿਹੜੇ ਉਹ ਚੱਲ ਰਹੇ ਆ ਤੇ ਕੋਲੋਰਾਡੋ ਦੇ ਵਿੱਚ ਅਯੋਗ ਕਰਾਰ ਦੇਣ ਤੋਂ ਬਾਅਦ ਇਨਫੈਕਟ ਉਹਨਾਂ ਦੇ ਖੇਮੇ ਦੇ ਵਿੱਚ ਜਾਂ ਹੋਰ ਲੋਕਾਂ ਦੇ ਵਿੱਚ ਲੋਕਪ੍ਰਿਯਤਾ ਹੋਰ ਵਧੀ ਆ। ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ 5 ਮਿਲੀਅਨ ਬੈਰਲ ਜੋ ਰਸ਼ੀਅਨ ਆਇਲ ਸੀ ਉਹ ਇੰਡੀਆ ਨੂੰ ਜਾ ਰਿਹਾ ਸੀ, ਪਰ ਇੰਡੀਆ ਪਹੁੰਚਿਆ ਨਹੀਂ ਹੈਗਾ ਕਿਉਂਕਿ ਸੈਂਕਸ਼ਨਸ ਲੱਗੀਆਂ ਹੋਈਆਂ ਆ। ਤੇ ਇਹ ਬਲੂਮਬਰਗਸ ਦੇ ਮੁਤਾਬਕ ਇਨਵੈਸਟੀਗੇਸ਼ਨ 'ਚ ਇਹ ਪਤਾ ਚੱਲਿਆ ਵੀ ਇਸ ਸ਼ਿਪ ਨੂੰ ਸਮੁੰਦਰ ਦੇ ਵਿੱਚ ਹੀ ਜਿਹੜਾ ਆ ਖੜਾ ਕੀਤਾ ਹੋਇਆ ਹੈਗਾ ਆ। ਜੋ ਟੈਂਕਰਸ ਆ ਇਸ ਨੂੰ ਕਾਰਗੋ ਨੂੰ ਹੋਲਡ ਕਰ ਰਹੇ ਆ। US ਨੇ ਸੈਂਕਸ਼ਨਸ ਰਸ਼ੀਆ ਦੇ ਉੱਤੇ ਲਾਈਆਂ ਆ ਵੀ ਕਿਹੜੇ ਸ਼ਿਪ ਜਿਹੜੇ ਆ ਜਾ ਸਕਦੇ ਆ ਕਿਹੜੇ ਨਹੀਂ। 5 ਮਿਲੀਅਨ ਬੈਰਲ ਰਸ਼ੀਅਨ ਆਇਲ ਇੰਡੀਆ ਵਾਲਿਆਂ ਨੇ ਆਲਰੇਡੀ ਖਰੀਦਿਆ ਹੋਇਆ ਸੀ, ਉਹਨਾਂ ਨੂੰ ਪੈਸੇ ਵੀ ਦਿੱਤੇ ਹੋਏ ਸੀਗੇ। ਇਹ ਅਜੇ ਅਨਕਲੀਅਰ ਆ ਵੀ ਸ਼ਿਪ ਕਿਉਂ ਨਹੀਂ ਉੱਥੇ ਪਹੁੰਚ ਸਕਿਆ। ਕਹਿੰਦੇ ਭਈ $60 ਪਰ ਜਿਹੜਾ ਆ ਪ੍ਰਾਈਸ ਕੈਪ ਉਹਦਾ ਰੱਖਿਆ ਗਿਆ ਸੀ ਕਰੂਡ ਆਇਲ ਦਾ ਬੈਰਲ ਦਾ, ਤੇ ਉਸ ਦੇ ਹਿਸਾਬ ਨਾਲ ਇੰਡੀਆ ਵਾਲਿਆਂ ਨੇ ਖਰੀਦਿਆ ਸੀ। ਤੇ ਇਸ ਤੋਂ ਬਾਅਦ ਉਹਨਾਂ ਨੇ ਸ਼੍ਰੀਲੰਕਾ ਨੂੰ ਵੀ ਦੇਣਾ ਸੀਗਾ, ਪਰ ਹੁਣ ਇਹ ਰਸਤੇ ਦੇ ਵਿੱਚ ਹੀ ਖੜਾ ਹੈਗਾ। ਜੀ ਕੈਲੀਫੋਰਨੀਆ ਦੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਇੱਕ 8 ਸਾਲ ਦੇ ਬੱਚੇ ਦੀ ਮਾਂ ਨੂੰ ਸੈਂਟੈਂਸ ਦਿੱਤੀ ਗਈ ਆ, ਸਜ਼ਾ ਜਿਹੜੀ ਉਹ ਸੁਣਾਈ ਗਈ ਆ ਕਿਉਂਕਿ ਕੁਛ ਵਾਰੇ ਪਹਿਲਾਂ ਇੱਕ ਅਜਿਹਾ ਐਕਸੀਡੈਂਟ ਵਾਪਰਿਆ ਸੀ ਜਿਸ ਕਰਕੇ ਉਸ ਮਾਂ ਦੇ 8 ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ। ਟ੍ਰੇਨ ਦੇ ਹੇਠਾਂ ਆ ਕੇ ਉਸ ਦੇ ਨਾਲ ਟੱਕਰ ਲੱਗਣ ਤੋਂ ਬਾਅਦ 'ਚ 8 ਸਾਲ ਦੇ ਬੱਚੇ ਦੀ ਮੌਤ ਹੋਈ ਆ। ਹੁਣ ਇਸ ਨੂੰ 6 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਹੈ। ਫ੍ਰੈਜ਼ਨੋ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਆਫਿਸ ਨੇ ਦੱਸਿਆ, ਕਹਿੰਦੇ ਵੀ ਇਸ ਤੇ ਚਾਈਲਡ ਨਿਗਲੈਕਟ ਦੇ ਚਾਰजेस ਲਗਾਏ ਗਏ ਸੀਗੇ ਤੇ ਕਹਿੰਦੇ ਜਿਸ ਕਰਕੇ ਬੋਡੀਲੀ ਇੰਜਰੀ ਜਾਂ ਮੌਤ ਹੋਈ ਸੀ। ਇਹ ਘਟਨਾ 2018 ਦੀ ਹੈ। ਜੋਏ ਫ੍ਰਾਂਸਿਸ ਕੋਲਿਨਸ ਜੋ ਕਿ ਉਸ ਮੌਕੇ 44 ਸਾਲਾਂ ਦੀ ਸੀ, ਸ਼ਾਮ ਦਾ ਵਕਤ ਸੀ, ਬੈਲਮੌਂਟ ਐਵਨਿਊ ਦੇ ਨਜ਼ਦੀਕ ਤੇ ਟ੍ਰੇਨ ਕਹਿੰਦੇ ਵੀ ਅਜੇ ਮੀਲ ਦੂਰ ਸੀ, ਰੁਕ ਵੀ ਗਈ ਸੀਗੀ ਤੇ ਉਸਨੇ ਟ੍ਰੇਨ ਦੇ ਹੇਠੋਂ ਥਾਣੀ ਜਿਹੜਾ ਆ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ। ਉਹ ਰੁਕ ਰਹੀ ਸੀਗੀ ਪਰ ਉਸੇ ਦਰਮਿਆਨ ਉਸਦੇ ਬੱਚੇ ਨੂੰ ਸੱਟ ਲੱਗ ਗਈ ਵੀ ਉਹ ਕਿਤੇ ਪਰਲੇ ਪਾਸੇ ਜਿਹੜੀ ਉਹ ਬੱਸ ਜਿਹੜੀ ਆ ਉਹ ਨਾ ਮਿਸ ਕਰ ਜਾਵੇ। ਤੇ ਇਹ ਤੋਂ ਬਾਅਦ ਦੇ ਵਿੱਚ ਜਿਹੜੀ ਫ੍ਰੈਜ਼ਨੋ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਨਿਆਣਾ ਜਿਹੜਾ ਉਹ ਕ੍ਰਾਸ ਵੀ ਕਰ ਰਿਹਾ ਸੀ, ਆਪਣੀ ਕੁੜੀ ਨੂੰ ਵੀ ਇਹ ਝਟਕਾ ਮਾਰ ਰਹੀ ਸੀ ਜਿਹੜੀ ਕਿ ਇਦਾਂ ਨਹੀਂ ਸੀ ਕਰਨਾ ਚਾਹੁੰਦੀ। ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਉਸ 8 ਸਾਲ ਦੀ ਜਿਹੜੇ ਬੱਚੇ ਦੀ ਜਿਹੜੀ ਉਹ ਮੌਤ ਹੋ ਗਈ ਸੀ। ਇਨਫੈਕਟ ਲੜਕੀ ਸੀਗੀ ਉਸਦੀ ਜੋ ਕਿ ਉਸਦੇ ਹੇਠਾਂ ਫਸ ਗਈ ਸੀ ਟ੍ਰੇਨ ਦੇ ਤੇ 500 ਫੁੱਟ ਤੱਕ ਉਹ ਘੜੀਸੀ ਗਈ ਸੀ। ਮੌਕੇ ਤੇ ਹੀ ਉਸ ਬੱਚੀ ਦੀ
ਮੌਤ ਹੋ ਗਈ ਸੀ। ਫਿਰ ਹੁਣ ਅੱਜ ਉਹ ਕੇਸ ਦੇ ਵਿੱਚ ਇਸ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ 'ਚ 6 ਸਾਲਾਂ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਆ। ਜੀ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ ਬਿਲਕੁਲ, ਉਸ ਦੇ ਵੱਲ ਵੀ ਜਿਹੜਾ ਉਹ ਆਪਾਂ ਵੱਧਦੇ ਹਾਂ, ਤੇ ਉਸ ਦੇ ਨਾਲ ਦੱਸ ਜਾਈਏ ਵੀ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਨੈਟਵਰਕ ਪਲੇਟਫਾਰਮ ਦੇ ਉੱਤੇ ਰੋਜ਼ਾਨਾ ਤੁਸੀਂ ਜਿਹੜਾ ਤੜਕੇ ਸਵੇਰੇ 5 ਵਜੇ ਤਕਰੀਬਨ 5-6 ਵਜੇ ਦੇ ਵਿੱਚ, ਜੋ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ, ਗੁਰੂ ਸਾਹਿਬ ਦੇ ਪਰਿਵਾਰ ਦੀ ਸ਼ਹਾਦਤ ਦੇ ਦਿਨ, ਵਿਛੋੜੇ ਦੇ ਦਿਨ ਜਿਹੜੇ ਉਹ ਚੱਲ ਰਹੇ, ਉਸ ਨਾਲ ਸੰਬੰਧਿਤ ਵੱਖ-ਵੱਖ ਪੰਜਾਬ ਦੇ ਗੁਰੂ ਧਾਮਾਂ ਤੋਂ ਜੋ ਸਮਾਗਮ ਚੱਲ ਰਹੇ ਆ, ਉਹਨਾਂ ਦਾ ਸਿੱਧਾ ਪ੍ਰਸਾਰਣ ਤੁਸੀਂ ਸੁਣ ਦੇਖ ਜਿਹੜਾ ਉਹ ਸਕੋਗੇ। ਅੱਜ ਦੇ ਜਿਹੜੇ ਸ਼ਾਮ ਦੇ ਦੀਵਾਨਾਂ ਦੇ ਵਿੱਚ ਉੱਥੋਂ ਦੇ ਸਮਾਗਮ ਦਾ ਕੁਝ ਹਿੱਸਾ ਜਿਹੜਾ ਉਹ ਤੁਹਾਡੇ ਰੂਬਰੂ ਪੰਜਾਬੀ ਰੇਡੀਓ USA ਦੇ ਰੇਡੀਓ ਨੈਟਵਰਕ ਦੇ ਉੱਤੇ ਪ੍ਰਸਾਰਿਤ ਜਿਹੜਾ ਆ ਉਹ ਕੀਤਾ ਜਾਵੇਗਾ। ਸੋ ਸਵੇਰੇ ਤੜਕੇ ਰੋਜ਼ਾਨਾ 28 ਤਰੀਕ ਤੱਕ ਇੱਦਾਂ ਹੀ ਜਿਹੜੇ ਸਮਾਗਮ ਆ ਉਹ ਪੰਜਾਬੀ ਰੇਡੀਓ USA ਦੇ ਨੈਟਵਰਕ ਦੇ ਉੱਤੇ ਤੁਸੀਂ ਸੁਣ ਦੇਖ ਸਕੋਗੇ। ਸੋ ਆਲਰੇਡੀ ਕਈਆਂ ਨੇ ਉਹਨਾਂ ਪ੍ਰੋਗਰਾਮਾਂ ਦੇ ਲਈ ਆਪਣੀ ਸਪਾਂਸਰਸ਼ਿਪ ਜਿਹੜੀ ਉਹ ਦਿੱਤੀ, ਉਸ ਦੇ ਲਈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਤੇ ਜੇ ਤੁਸੀਂ ਵੀ ਉਹਨਾਂ ਪ੍ਰੋਗਰਾਮਸ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਜਾਣਕਾਰੀ ਲਈ 408-272-5200 ਦੇ ਉੱਤੇ। ਉਹਨਾਂ ਸਮਾਗਮਾਂ ਨੂੰ ਸਪਾਂਸਰ ਕਰਦੇ ਨੇ JST ਟਰੱਕਿੰਗ ਫਰੈਜ਼ਨੋ ਵਾਲੇ, ਸੁਰਿੰਦਰ ਸਿੰਘ ਲੈਥਰੋਪ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ, ਸ਼ਰਨਜੀਤ ਕੌਰ ਗਿੱਲ ਕਲੋਵਿਸ ਅਟਵਾਲ ਪਰਿਵਾਰ ਮੋਡੈਸਟੋ, ਬਲਬੀਰ ਸਿੰਘ ਯੂਨੀਅਨ ਸਿਟੀ, ਸੁਖਜਿੰਦਰ ਸਿੰਘ ਫਰੈਜ਼ਨੋ, ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਜਿਹੜਾ ਉਹ ਕਰਦੇ ਹਾਂ। ਸੋ ਦੇਖਣਾ ਸੁਣਨਾ ਜਿਹੜਾ ਉਹ ਨਾ ਭੁੱਲਿਓ। ਪੰਜਾਬੀ ਰੇਡੀਓ USA ਦੇ YouTube ਤੇ Facebook ਚੈਨਲਸ ਦੇ ਉੱਤੇ ਤੁਸੀਂ ਉੱਥੋਂ ਦੇ ਗੁਰੂ ਧਾਮਾਂ ਦੇ ਜਿਹੜੇ ਸਮਾਗਮ ਆ ਇਹ ਲਾਈਵ, ਇਹ ਪੋਹ ਦੇ ਮਹੀਨੇ ਦੇ ਜਿਹੜੇ ਇਹ ਅਜਿਹੇ ਦਿਨ, ਜਿਹੜੇ ਸ਼ਹਾਦਤਾਂ ਭਰੇ ਜਿਹੜੇ ਦਿਨ ਚੱਲ ਰਹੇ ਆ, ਉਹਨਾਂ ਦਾ ਪ੍ਰਸਾਰਣ ਜਿਹੜਾ ਉੱਥੋਂ ਚੱਲ ਰਿਹਾ ਆ। ਸੋ ਬਿਲਕੁਲ ਇੱਕ ਵਾਰ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, ਕਿਉਂਕਿ ਉੱਥੇ ਸ਼ਾਮਾਂ ਨੂੰ ਦੀਵਾਨ ਸ਼ੁਰੂ ਹੁੰਦੇ ਆ 5 ਵਜੇ ਦੇ ਕਰੀਬ ਇੰਡੀਆ ਦਾ ਜੋ ਟਾਈਮ ਹੈਗਾ ਆ, ਤੋ ਸਾਡਾ ਫਿਰ 12 ਘੰਟੇ ਦਾ ਡਿਫਰੈਂਸ ਆ, ਇਸ ਕਰਕੇ ਆਪਣੀ ਤੜਕੇ ਪ੍ਰੋਗਰਾਮ ਸ਼ੁਰੂ ਹੁੰਦੇ ਆ। ਸੋ ਉਸੇ ਟਾਈਮ ਤੁਸੀਂ ਲਾਈਵ ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ। ਪੂਰੇ ਦੁਨੀਆ 'ਚ ਜਿੱਥੇ ਵੀ ਹੋਰ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ, ਉਹਨਾਂ ਨੂੰ ਵੀ ਜੋ ਕਹੋ ਵੀ YouTube ਦਾ ਚੈਨਲ ਸਬਸਕ੍ਰਾਈਬ ਕਰੋ, ਤੇ ਉਹਨਾਂ ਦੇ ਉੱਤੇ ਤੁਸੀਂ ਲਾਈਵ 5 ਘੰਟੇ ਦਾ ਰੋਜ਼ ਪ੍ਰੋਗਰਾਮ ਹੁੰਦਾ ਆ, ਉਹ ਤੁਸੀਂ ਦੇਖ ਸਕੋਗੇ। ਕੱਲ ਜਿਹੜਾ ਪ੍ਰੋਗਰਾਮ ਸੀ, ਅੱਜ ਤੜਕੇ ਪ੍ਰੋਗਰਾਮ ਸੀਗਾ, ਉਹ ਆਨੰਦਗੜ੍ਹ ਸਾਹਿਬ ਤੋਂ ਸੀ। ਹੁਣ ਅੱਗੇ ਜਿਹੜਾ ਪ੍ਰੋਗਰਾਮ ਆ ਉਹ ਤੁਸੀਂ ਸਵੇਰੇ ਫਿਰ ਦੇਖੋਗੇ ਜੀ। ਤੇ ਜਾਂਦੇ ਮਾਰਕੀਟ ਦਾ ਜੇ ਹਾਲ ਦੱਸਦੇ ਜਾਈਏ, ਅੱਜ ਜਿਹੜੀ ਕਲੋਜ਼ਿੰਗ ਦੇ ਉੱਤੇ ਡਾਓ ਜੋਨ ਦੇ ਵਿੱਚ 322 ਪੁਆਇੰਟਾਂ ਦਾ ਇਜ਼ਾਫਾ ਹੋਇਆ, 37,404 ਦੇ ਉੱਤੇ ਇਹ ਬੰਦ ਹੋਇਆ। S&P 48 ਪੁਆਇੰਟ ਵੱਧ ਕੇ 4747 ਤੇ ਨੈਸਡੈਕ 186 ਪੁਆਇੰਟ ਵੱਧ ਕੇ 14,964 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2,060 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ ਜਿਹੜੀ ਉਹ ਰਹੀ ਆ। 10 year yield 3.89%। ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 44,161 ਹੈ ਤੇ ਇਥੀਰੀਅਮ $2,256 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 22 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 282 ਰੁਪਏ ਤੇ 85 ਪੈਸੇ, ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 33 ਸੈਂਟ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕੁਲਦੀਪ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।